ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਂ ਟੋਰਿੰਗ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 14 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਿਹੜੀ ਹਵਾਰਾ ਦੀ ਪੈਰੋਲ ਦਾ ਮਾਮਲਾ ਹੈ। ਹਮਲਾ ਦੀਆਂ ਘਟਨਾਵਾਂ ਕਹਿੰਦੇ ਹੁਣ ਇਸ ਪੈਰੋਲ ਦੇ ਰਾਹ ਦੇ ਵਿੱਚ ਰੋੜਾ ਵੀ ਬਣ ਸਕਦੀਆਂ ਨੇ। ਕੁਐਸਚਨ ਦੇ ਰੂਪ ਦੇ ਵਿੱਚ ਇਹ ਗੱਲ ਸਵਾਲੀਆ ਰੂਪ ਦੇ ਵਿੱਚ ਅੱਜ ਆਪਣੇ ਸਾਹਮਣੇ ਖੜੀ ਹੈ ਜੀ। ਪ੍ਰਵੀਨ ਜੀ, ਅੱਜ 15 ਅਗਸਤ ਦਾ ਜੀ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ। ਜੀ ਦੇਸ਼ ਭਰ ਦੇ ਵਿੱਚ ਸਮਾਗਮ ਹੋ ਰਹੇ ਨੇ। ਉਸ ਸਮੇਂ ਜਦੋਂ ਦੇਸ਼ ਭਰ 'ਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹੋਣ ਤਦ ਪੰਜਾਬ ਤੋਂ ਵੱਡੀ ਗਿਣਤੀ 'ਚ ਕਾਫਲੇ ਚੰਡੀਗੜ੍ਹ ਵੱਲ ਨੂੰ ਵਹੀਰਾਂ ਘੱਤ ਕੇ ਆ ਰਹੇ ਨੇ ਜੀ ਕਿ ਅਸੀਂ ਰਾਜਪਾਲ ਦੇ ਘਰ ਦਾ ਘਿਰਾਓ ਕਰਕੇ ਸਵਾਲ ਪੁੱਛਣਾ ਹੈ ਕਿ ਜਿਹੜੇ ਮਨੁੱਖੀ ਹੱਕ ਨੇ ਉਹ ਕਿੱਥੇ ਨੇ, ਜਿਹੜੇ ਕਾਨੂੰਨੀ ਹੱਕ ਨੇ ਉਹ ਕਿੱਥੇ ਨੇ, ਜੀ ਜਿਨ੍ਹਾਂ ਨੂੰ ਜਬਰੀ ਜੇਲ੍ਹਾਂ 'ਚ ਇੰਨੇ ਲੰਮੇ ਸਮੇਂ ਤੋਂ ਬੰਦ ਰੱਖਿਆ ਹੋਇਆ, ਉਹਨਾਂ ਦੀ ਪੈਰੋਲ ਕਿਉਂ ਨਹੀਂ ਹੁੰਦੀ। ਇਹ ਸਵਾਲ ਨੂੰ ਲੈ ਕੇ ਅੱਜ ਜਿਹੜਾ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਉਹਦੀ ਅਗਵਾਈ ਹੇਠ ਵੱਖੋ-ਵੱਖ ਪੰਥਕ ਜਥੇਬੰਦੀਆਂ ਵੱਲੋਂ ਚੰਡੀਗੜ੍ਹ 'ਚ ਰਾਜਪਾਲ ਦੇ ਘਿਰਾਓ ਦੀ ਕਾਲ ਹੈ। ਚੰਡੀਗੜ੍ਹ ਲਗਭਗ ਸੀਲ ਹੈ, ਪੂਰੇ ਪਾਸੇ ਨਾਕੇ ਲੱਗੇ ਹੋਏ ਨੇ, ਪੂਰਾ ਤਣਾਅ ਵਾਲਾ ਮਾਹੌਲ ਹੈ। ਇਹ ਸਭ ਦੇ ਦਰਮਿਆਨ ਜਗਤਾਰ ਸਿੰਘ ਹਵਾਰਾ ਦੀ ਇੱਕ ਜੇਲ੍ਹ ਦੇ ਅੰਦਰੋਂ ਵੀਡੀਓ ਕਾਫੀ ਚਰਚਿਤ ਹੈ ਜੀ, ਉਹ ਖੂਬ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਉਹ ਕਹਿੰਦੇ ਸੁਣ ਰਹੇ ਨੇ ਕਿ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ, ਆਪਾਂ ਟਕਰਾਅ 'ਚ ਨਹੀਂ ਪੈਣਾ, ਆਪਾਂ ਹਿੰਸਕ ਨਹੀਂ ਹੋਣਾ। ਉਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇੱਕ ਪਾਸੇ ਤਾਂ ਇਹ ਮਾਮਲਾ ਕਿ ਅਸੀਂ ਆਪਣੀ ਆਵਾਜ਼ ਆਪਣੇ ਤਰੀਕੇ ਨਾਲ ਚੁੱਕ ਰਹੇ ਹਾਂ ਸਰਕਾਰਾਂ ਮੂਹਰੇ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਤੁਰੇ। ਦੂਏ ਪਾਸੇ ਪਿਛਲੇ ਇੱਕ ਹਫ਼ਤੇ ਦੇ ਦਰਮਿਆਨ ਜਦ ਤੋਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਗੱਲ ਤੁਰੀ ਹੈ ਤਦ ਤੋਂ ਹੀ ਮਤਲਬ ਕੁਝ ਘਟਨਾਵਾਂ ਅਜਿਹੀਆਂ ਵਾਪਰ ਰਹੀਆਂ ਨੇ, ਜਿਵੇਂ ਸੁਖਬੀਰ ਸਿੰਘ ਬਾਦਲ ਤੇ ਨੰਦੇੜ ਦੇ ਵਿੱਚ ਹਮਲਾ ਹੋਇਆ। ਨੰਦੇੜ ਸਾਹਿਬ ਦੇ 12-15 ਕਿਲੋਮੀਟਰ ਦੂਰ ਇੱਕ ਗੁਰੂ ਘਰ ਦੇ ਵਿੱਚ ਉਹਨਾਂ ਤੇ ਜਿਵੇਂ ਤਲਵਾਰ ਨਾਲ ਹਮਲਾ ਹੋਇਆ। ਦੂਸਰੇ ਪਾਸੇ ਜਥੇਦਾਰ ਗਿਆਨੀ ਰਘਵੀਰ ਸਿੰਘ, ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਨੇ, ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਨੇ, ਵੱਡੀ ਪੰਥਕ ਸ਼ਖਸੀਅਤ ਨੇ, ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ ਨੇ, ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਦੀ ਮਾਮਲਾ ਸਾਹਮਣੇ ਆਇਆ। ਹੁਣ ਇਹਨਾਂ ਸਾਰੀਆਂ ਘਟਨਾਵਾਂ ਨੂੰ ਜਦੋਂ ਤੁਸੀਂ ਦੇਖਦੇ ਹੋ, ਮਹਿਜ ਇਹ ਘਟਨਾਵਾਂ ਨੇ ਕਿ ਠੀਕ ਹੈ ਜੀ, ਇੱਕ ਹਮਲਾ ਸੁਖਬੀਰ 'ਚ ਹੋ ਗਿਆ ਤੇ ਇੱਕ ਗਿਆਨੀ ਰਘਵੀਰ ਸਿੰਘ ਦੇ ਘਰ ਦੇ ਬਾਹਰ ਗੋਲੀ ਦਾ ਖੋਲ ਮਿਲ ਗਿਆ, ਗੱਡੀ ਤੋਂ ਨਿਸ਼ਾਨ ਮਿਲ ਗਿਆ, ਜਾਂ ਇਹ ਘਟਨਾਵਾਂ ਨੂੰ ਇਸ ਨਜ਼ਰੀ ਤੋਂ ਦੇਖੀਏ ਕਿ ਦੋ ਸਿੱਖ ਆਗੂਆਂ ਦੇ ਉੱਤੇ, ਦੋ ਸਿੱਖ ਸ਼ਖਸੀਅਤਾਂ ਦੇ ਉੱਤੇ ਹਮਲਾ, ਜਾਂ ਇਸ ਨੂੰ ਇਸ ਨਜ਼ਰੀ ਤੋਂ ਦੇਖੇ ਕਿ ਇਹਨਾਂ ਦੇ ਨਾਲ ਹੀ ਪੰਜਾਬ ਦੇ ਵਿੱਚ ਭੈਨਕ ਮਾਹੌਲ ਖੜਾ ਕੀਤਾ ਜਾ ਰਿਹਾ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਦਾ ਸਵਾਲ ਖੜਾ ਕੀਤਾ ਜਾ ਰਿਹਾ। ਉਸ ਸਮੇਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਰਾਜਪਾਲ ਨੂੰ ਮਿਲ ਕੇ ਕਹਿ ਰਹੇ ਹੋਣ ਕਿ ਜੀ ਫਿਕਰ ਨਾ ਕਰੋ, ਅਸੀਂ ਹੈਗੇ ਹਾਂ, ਜੇ ਤੁਸੀਂ ਪੈਰੋਲ ਦਿੰਦੇ ਹੋ ਕੋਈ ਖਤਰਾ ਨਹੀਂਗਾ, ਸਾਡੀ ਜ਼ਿੰਮੇਵਾਰੀ ਹੈ, ਅਮਨ ਕਾਨੂੰਨ ਦੀ ਕੋਈ ਮਸਲਾ ਨਹੀਂ ਵਿਗੜੂਗਾ। ਤੇ ਉਧਰ ਏਜੰਸੀਆਂ ਕੀ ਕਹਿੰਦੀਆਂ ਨੇ ਕਿ ਨਹੀਂ ਜੀ, ਦਿੱਲੀ ਲਿਆਓ ਮਾਤਾ ਨੂੰ, ਅਸੀਂ ਉੱਥੇ ਘੰਟੇ ਲਈ ਮਿਲਾ ਦਾਂਗੇ। ਫਿਰ ਕਹਿੰਦੀਆਂ ਨਹੀਂ ਜੀ, ਜੇ ਉੱਥੇ ਨਹੀਂ ਆਉਣਾ ਤਾਂ PGI ਆ ਜਾਓ, ਅਸੀਂ ਘੰਟਿਆਂ ਲਈ ਉੱਥੇ ਮਿਲਾ ਦਾਂਗੇ। ਚਲੋ ਜੇ ਤੁਸੀਂ ਕਹਿੰਦੇ ਹੋ ਪਿੰਡ ਆ ਜਾਾਂਗੇ ਪਰ ਮਿਲਾਵਾਂਗੇ ਘੰਟੇ ਲਈ, ਇੱਕ ਦਿਨ ਤੋਂ ਉੱਪਰ ਦੀ ਪੈਰੋਲ ਦੀ ਗੱਲੇ ਨਹੀਂ ਕਰ ਰਹੀਆਂ ਏਜੰਸੀਆਂ। ਫਿਰ 2 ਦਿਨ ਦਾ ਸੁਨੇਹਾ ਲਾਉਣ ਲੱਗ ਪਈਆਂ ਤੇ ਉਹ ਜਗਤਾਰ ਸਿੰਘ ਹਵਾਰਾ ਨੇ ਕਹਿਤਾ ਵੀ ਨਾ 1 ਦਿਨ ਨਾ 2 ਦਿਨ, ਕੋਈ ਪੈਰੋਲ ਨਹੀਂ ਚਾਹੀਦੀ। ਮਤਲਬ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜੇ ਡੇਰਾ ਮੁਖੀ ਨੂੰ 40-40 ਦਿਨ ਦੀ ਮਿਲ ਸਕਦੀ ਹੈ ਤੇ ਉਹ ਤਾਂ ਅਪਰਾਧਿਕ ਮਾਮਲਿਆਂ 'ਚ ਹੈ, ਇੱਕ ਲਹਿਰ ਦੇ ਮਾਮਲਿਆਂ 'ਚ ਹੈ। ਸੋ ਇਸ ਤਰੀਕੇ ਕਰਨ ਨਾਲ ਇਹਨੂੰ ਕਿਉਂ ਨਹੀਂ ਦੇਖਿਆ ਜਾ ਰਿਹਾ। ਪਰ ਇਹ ਸਭ ਦੇ ਦਰਮਿਆਨ ਜਿਹੜੀਆਂ ਇਹ ਪੰਜਾਬ 'ਚ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ, ਕਿ ਉਹਨਾਂ ਦਾ ਆੜ ਲੈ ਸਕਦੀਆਂ ਨੇ ਏਜੰਸੀਆਂ ਪੈਰੋਲ ਦੇ ਰਾਹ ਦੇ ਲਈ ਕਿ ਨਹੀਂ ਜੀ, ਜਾਂ ਉਹ 227 ਦੀ ਰਾਜਨੀਤੀ ਦੇਖ ਕੇ ਸਿਆਸੀ ਤਰ੍ਹਾਂ ਦੀ ਹਾਂ ਮਿਲਾਉਣਗੇ ਕਿ ਨਹੀਂ ਜੀ ਇਹ ਤਾਂ ਸਾਨੂੰ ਲੋੜ ਹੈ ਇਸ ਲਈ ਹੁਣ ਦੇ ਦਿਓ, ਜਦੋਂ ਨਹੀਂ ਸਾਨੂੰ ਲੋੜ ਸੀ ਤਦ ਨਹੀਂ ਦੇ ਰਹੇ ਸੀ। ਸੋ ਕਈ ਤਰ੍ਹਾਂ ਦੀਆਂ ਚਰਚਾ ਨੇ ਮੁੜ ਕੇ ਸਵਾਲ ਖੜੇ ਕੀਤੇ ਨੇ। ਸੋ ਅੱਜ ਦਾ ਪ੍ਰਦਰਸ਼ਨ ਇਹਨਾਂ ਘਟਨਾਵਾਂ ਦੀ ਕੜੀ ਵਜੋਂ ਦੇਖਣਾ ਹੋਏਗਾ ਕਿ ਆਉਂਦੇ ਦਿਨਾਂ ਦੇ ਵਿੱਚ
ਪੈਰੋਲ ਮਿਲਦੀ ਹੈ ਤਾਂ ਕਿੰਨੇ ਦਿਨਾਂ ਦੀ, ਮੰਨਿਆ ਜਾ ਰਿਹਾ ਕਿ ਸ਼ਾਇਦ 5 ਤੋਂ 7 ਦਿਨਾਂ ਦੀ ਪੈਰੋਲ ਮਿਲ ਜਾਵੇ। ਜੀ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਜਿਹੜੀ ਸੁਖਬੀਰ ਬਾਦਲ ਤੇ ਹਮਲੇ ਵਾਲੀ ਜਿਹੜੀ ਘਟਨਾ ਵਾਪਰੀ ਸੀ, ਉਸ ਸਬੰਧ ਦੇ ਵਿੱਚ ਖਬਰ ਹੁਣ ਇਹ ਵੀ ਆ ਰਹੀ ਹੈ ਵੀ ਸੁਖਬੀਰ ਬਾਦਲ ਦੀ ਛਾਤੀ ਤੇ ਵਾਰ ਹੋਇਆ ਸੀਗਾ ਜੀ। ਸੁਖਬੀਰ ਸਿੰਘ ਬਾਦਲ ਪਰਿਵਾਰ ਸਮੇਤ ਗਏ ਸੀ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਵਿਖੇ। ਆਪਾਂ ਕੱਲ ਉਸ ਘਟਨਾ ਦਾ ਜ਼ਿਕਰ ਕਰ ਰਹੇ ਸੀ, ਔਰ ਜਿਹੜਾ ਮਾਤਾ ਸਾਹਿਬ ਕੌਰ ਗੁਰਦੁਆਰਾ ਹੈ ਉਹ ਨਿਹੰਗ ਜਥੇਬੰਦੀਆਂ ਦੇ ਕੰਟਰੋਲ 'ਚ ਹੈ ਲਗਭਗ, ਔਰ ਉਹ ਗੁਰਦੁਆਰਾ ਤਖਤ ਸ੍ਰੀ ਨੰਦੇੜ ਸਾਹਿਬ ਦੇ ਗਲਿਆਰੇ 'ਚ ਚੁਗਿਰਦੇ 'ਚ ਨਹੀਂ ਆਉਂਦਾ, ਲਗਭਗ ਉੱਥੋਂ 12 ਜਾਂ 15 ਕਿਲੋਮੀਟਰ ਦੂਰ ਹੈ। ਤੇ ਇਹ ਪਰਿਵਾਰ ਉਸ ਤੋਂ ਬਾਅਦ ਇਹ ਬਾਕੀ ਗੁਰੂ ਘਰਾਂ ਦੇ ਦਰਸ਼ਨਾਂ ਲਈ ਗਏ ਤਾਂ ਉਸੇ ਤਹਿਤ ਤੇ ਮਾਤਾ ਸਾਹਿਬ ਔਰ ਗੁਰੂ ਘਰ ਵੀ ਗਏ। ਜਦੋਂ ਮੱਥਾ ਟੇਕ ਕੇ ਬਾਹਰ ਆ ਰਹੇ ਸੀ ਤਾਂ ਨਿਹੰਗ ਸਿੰਘ ਨੇ ਜਿਵੇਂ ਤਲਵਾਰ ਨਾਲ ਵਾਰ ਕੀਤਾ ਤੇ ਉਸ ਤੋਂ ਬਾਅਦ ਉਹ ਫੜੇ ਗਏ। 5 ਤੋਂ 6 ਇੰਚ ਕੀ ਸੈਂਟੀਮੀਟਰ ਹੁੰਦਾ ਜਾਂ ਕੀ ਹੁੰਦਾ, ਜਿਹਦਾ ਜਿੰਨਾ ਗਹਿਰਾ ਜ਼ਖਮ ਹੈ ਉਹ, ਹੈ ਨਾ, ਤੇ 8 ਤੋਂ 9 ਟਾਂਕੇ ਲੱਗੇ ਨੇ ਮਤਲਬ। ਪਰ ਸੁਖਬੀਰ ਬਾਦਲ ਨੂੰ ਕੱਲ ਗੁੜਗਾਉਂ ਦੇ ਮੈਦਾਂਤਾ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ। ਸੋ ਬੇਸ਼ੱਕ ਉਹਨਾਂ ਦੀ ਵੀਡੀਓ ਕਾਲ ਸਾਹਮਣੇ ਆਉਂਦੀ ਹੈ, ਬੋਲਦੇ ਦਿਖਦੇ ਨੇ ਕਿ ਮੈਂ ਠੀਕ ਹੈ, ਚੜ੍ਹਦੀ ਕਲਾ 'ਚ ਹਾਂ, ਮਜੀਠੀ ਹੋਰੀ ਮਿਲਦੇ ਨੇ, ਸਰਨੇ ਹੋਰੀ ਮਿਲ ਰਹੇ ਨੇ ਦਿੱਲੀ, ਤੇ ਉਹਨਾਂ ਨੂੰ ਗੁੜਗਾਉਂ ਲਿਜਾਇਆ ਗਿਆ। ਇਹਦਾ ਮਤਲਬ ਅਜੇ ਉਹਨਾਂ ਦੀ ਬਾਂਹ ਪੂਰੀ ਤਰ੍ਹਾਂ ਠੀਕ ਨਹੀਂ ਹੈ। ਜਦੋਂ ਕਿ ਇਕੱਲਾ ਸੁਖਬੀਰ ਬਾਦਲ ਹੀ ਨਹੀਂ, ਇੱਕ ਹੋਰ ਮਹਾਰਾਸ਼ਟਰ ਦਾ ਇੱਕ ਨੌਜਵਾਨ ਸੰਤੋਸ਼ ਬੈਦਨਾਥ, ਉਹਨੇ ਵੀ ਆਪਣੀ ਬਾਂਹ ਅੱਗੇ ਕਰਤੀ ਸੀ, ਉਹਦਾ ਵੀ ਹੱਥ ਕਾਫੀ ਨੁਕਸਾਨਿਆ ਗਿਆ। ਤੇ ਉਸ ਦਾ ਹਾਲ ਚਾਲ ਪੁੱਛਣ ਵੀ ਹਰਸਿਮਰਤ ਕੌਰ ਬਾਦਲ ਹਸਪਤਾਲ ਗਏ ਸੀ, ਉਹਨਾਂ ਦੇ ਪਰਿਵਾਰ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਇਸ ਸਭ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਫੋਨ ਆਉਂਦਾ ਹੈ ਹਰਸਿਮਰਤ ਕੌਰ ਬਾਦਲ ਨੂੰ, ਉਹ ਹਾਲ ਚਾਲ ਜਾਣਦੇ ਨੇ। ਫਿਰ ਦੇਰ ਸ਼ਾਮ ਕੱਲ ਜਾਣਕਾਰੀ ਮਿਲਦੀ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦਾ ਵੀ ਫੋਨ ਆਉਂਦਾ ਵੀ ਹਰਸਿਮਰਤ ਕੌਰ ਨੂੰ, ਉਹ ਵੀ ਸੁਖਬੀਰ ਦਾ ਹਾਲ ਚਾਲ ਜਾਣਦੇ ਨੇ ਤੇ ਭਰੋਸਾ ਵੀ ਦਿਵਾਉਂਦੇ ਨੇ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਏਗੀ ਜੀ। ਇਹ ਸਭ ਦੇ ਦਰਮਿਆਨ ਜਿਹੜਾ ਬੰਦਾ ਫੜਿਆ ਗਿਆ ਹਮਲਾਵਰ, ਉਹ ਕਹਿੰਦਾ ਵੀ ਕਿ ਮੇਰੇ ਪਿੱਛੇ ਕੋਈ ਤਾਕਤ ਨਹੀਂ ਹੈਗੀ, ਮੈਂ ਕਿਸੇ ਦੇ ਇਸ਼ਾਰੇ ਤੇ ਨਹੀਂ ਕੀਤਾ, ਮੈਂ ਕਿਸੇ ਦੇ ਕਹਿਣ ਤੇ ਨਹੀਂ ਕੀਤਾ, ਅਚਨਚੇਤ ਮੇਰੇ ਮਨ 'ਚ ਫੁਰਨ ਆਇਆ ਕਿ ਬੇਅਦਬੀ ਦੀਆਂ ਘਟਨਾਵਾਂ, ਨਸ਼ੇ ਦਾ ਮਾਮਲਾ, ਤੇ ਮੈਂ ਉਸ ਬਹਿਣ 'ਚ ਆ ਕੇ ਵਾਰ ਕੀਤਾ। ਮੈਂ ਕਿਸੇ ਸ਼ਰਤ ਨੇ, ਮੇਰੇ ਮਨ ਨੇ ਜੋ ਕਿਹਾ ਮੈਂ ਉਹ ਕੀਤਾ। ਤੇ ਮਹਾਰਾਸ਼ਟਰ ਦੀ ਪੁਲਿਸ ਦੇ ਹਵਾਲੇ ਨੂੰ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹਦਾ ਪੁਰਾਣਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਜੀ। ਤੇ ਉਹਦੇ ਪਰਿਵਾਰ ਦੇ ਬੰਦਿਆਂ ਦਾ ਵੀ ਇਹ ਕਹਿਣਾ ਕਿ ਉਹ ਤਾਂ 2-3 ਸਾਲ ਤੋਂ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਦਾ ਤੇ ਸਾਡੇ ਨਾਲ ਵੀ ਉਵੇਂ ਤਾਲਮੇਲ ਨਹੀਂ ਕਰਦਾ, ਉਹ ਤਾਂ ਉਸੇ ਲਾਈਨ 'ਚ ਲੀਨ ਰਹਿੰਦਾ। ਉਹਦੇ ਆਂਢੀ ਗੁਆਂਢੀ ਜਿਹੜੇ ਸਿੱਖੀ ਦਾ ਸੰਬੰਧ ਵੀ ਨਹੀਂ ਰੱਖਦੇ, ਹੋਰ ਧਰਮ ਜਾਤ ਫਿਰਕਿਆਂ ਨਾਲ ਸੰਬੰਧ ਰੱਖਦੇ ਨੇ, ਮਹਾਰਾਸ਼ਟਰ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦਾ ਵੀ ਮੀਡੀਆ 'ਚ ਕਹਿਣਾ ਸੀਗਾ ਵੀ ਕਿ ਇਹ ਬੰਦਾ ਤਾਂ ਸਾਨੂੰ ਉਮੀਦ ਹੀ ਨਹੀਂ ਸੀ ਏਦਾਂ ਕਰ ਲੂਗਾ, ਕਿ ਇਹ ਬੰਦਾ ਤਾਂ ਸ਼ਾਂਤ ਸੁਭਾਅ ਦਾ ਬੰਦਾ ਹੈ ਜੀ, ਇਹ ਤਾਂ ਕਰੋਨਾ ਕਾਲ ਦੇ ਵਿੱਚ ਸਾਡੀਆਂ ਸਾਰਿਆਂ ਦੇ ਪਰਿਵਾਰਾਂ ਦਾ ਧਿਆਨ ਰੱਖਦਾ ਰਿਹਾ, ਸਮਾਨ ਇਕੱਠਾ ਕਰਾਉਂਦਾ ਰਿਹਾ, ਪ੍ਰਬੰਧ ਕਰਦਾ ਰਿਹਾ, ਸੇਵਾ ਕਰਦਾ ਰਿਹਾ। ਇਹ ਚਲੋ ਹੁਣ ਪਰ ਘਟਨਾ ਵਾਪਰੀ ਹੈ ਤੇ ਵਾਪਰੀ, ਉਹ ਫੜਿਆ ਗਿਆ। ਪਰ ਇਹ ਸਭ ਦੇ ਦਰਮਿਆਨ ਜਿਹੜਾ ਪਹਿਲੂ ਉੱਭਰਿਆ ਉਹ ਇਸੇ ਮੁੱਢਲੀ ਜਾਂਚ ਦੇ ਵਿੱਚੋਂ ਉੱਭਰ ਕੇ ਆਇਆ ਕਿ ਹੱਥ ਤਾਂ ਮੂਹਰੇ ਆ ਗਏ ਸੀ ਤਾਂ ਹੱਥਾਂ ਤੇ ਵਾਰ ਹੋਇਆ, ਨਿਸ਼ਾਨਾ ਤਾਂ ਸੁਖਬੀਰ ਬਾਦਲ ਦੀ ਛਾਤੀ ਜਾਂ ਢਿੱਡ ਸੀਗਾ। ਸੋ ਉਹ ਅਚਨਚੇਤ ਜਿੱਦਾਂ ਹੀ ਸੁਖਬੀਰ ਨੇ ਸੱਜੀ ਬਾਂਹ ਅੱਗੇ ਕੀਤੀ, ਗੁੱਟ ਦੇ ਕੋਲ ਉੱਥੇ ਸੱਟ ਲੱਗੀ ਹੈ। ਇਸੇ ਤਰ੍ਹਾਂ ਸਿਕਿਉਰਿਟੀ ਵਾਲੇ ਸੱਟ ਲੱਗੀ ਹੈ ਤੇ ਸੱਟ ਕਾਫੀ ਗਹਿਰੀ ਵੀ ਹੈਗੀ ਹੈ। ਪਰ ਫਿਲਹਾਲ ਸੁਖਬੀਰ ਬਾਦਲ ਠੀਕ ਨੇ ਤੇ ਸਾਰੀਆਂ ਰਾਜਨੀਤਿਕ ਧਿਰਾਂ ਨੇ ਇਸ ਗੱਲ ਦੀ ਨਿੰਦਾ ਕੀਤੀ ਹੈ ਕਿ ਇਹ ਮੰਦਭਾਗਾ ਹੈ। ਪਰ ਜਿਹੜੀ ਗੱਲ ਆਪਾਂ ਕੱਲ ਕਰ ਰਹੇ ਸੀ ਪ੍ਰਵੀਨ ਜੀ, ਕਿ ਅਜਿਹੀਆਂ ਘਟਨਾਵਾਂ ਫਿਰ ਇਹਨਾਂ ਸਿਆਸੀ ਲੀਡਰਾਂ ਦੀ ਸੁਰੱਖਿਆ ਛਤਰੀ ਹੋਰ ਵਧਾ ਦਿੰਦੀਆਂ ਨੇ, ਤੇ ਉਹ ਸੁਰੱਖਿਆ ਛਤਰੀ ਦਾ ਬੋਝ ਸਾਡੇ ਤੇ ਵਧਣਾ ਤੇ ਲੋਕਾਂ ਤੋਂ ਹੋਰ ਦੂਰ ਹੋ ਜਾਂਦੇ ਨੇ। ਪਹਿਲਾਂ ਹੀ ਲੋਕਾਂ ਤੋਂ ਦੂਰ ਨੇ, ਹੋਰ ਦੂਰ ਹੋ ਜਾਣਗੇ। ਸੋ ਉਹ ਵੀ ਦੇਖਣ ਨੂੰ ਮਿਲ ਰਿਹਾ ਕਿ ਸੁਖਬੀਰ ਤੇ ਉਹਦੇ ਪਰਿਵਾਰ ਦੀ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ ਤੇ ਏਜੰਸੀਆਂ ਦੇ ਹਵਾਲੇ ਨਾਲ ਕੁਝ ਹੋਰ ਲੀਡਰ ਜਿਹੜੇ ਹਿੱਟ ਲਿਸਟ ਨੇ ਉਹਨਾਂ ਨੂੰ ਵੀ ਸੁਰੱਖਿਆ ਵਧਾਉਣ ਦੀ ਗੱਲ ਤੁਰ ਪਈ ਜੀ। ਤੇ ਅਗਲੀ ਗੱਲ ਕਰੀਏ, ਜਿਹੜੀਆਂ ਵੋਟਾਂ ਇਕੱਠੀਆਂ ਗਈਆਂ ਨੇ, ਇਸ ਗੱਲ ਨੇ ਖਾਸੀ ਚਰਚਾ ਛੇੜ ਦਿੱਤੀ ਹੈ ਸ਼ਰਮਾ ਜੀ। ਹੁਣ ਕਹਿੰਦੇ ਗੱਲ ਇਹਦੇ ਵਿੱਚੋਂ ਇਹ ਸਾਹਮਣੇ ਆ ਰਹੀ ਹੈ ਵੀ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਆ, ਉੱਥੇ ਸਭ ਤੋਂ ਵੱਧ ਵੋਟਾਂ ਇਕੱਠੀਆਂ ਗਈਆਂ ਜੀ। ਦੇਖੋ, ਆਪਾਂ ਜਦੋਂ SIR ਦਾ ਪਹਿਲਾ ਪੜਾਅ ਮੁਕੰਮਲ ਹੋਇਆ, ਹਾਂਜੀ, ਆਪਾਂ ਉਸ ਸਮੇਂ ਹੀ ਗੱਲ ਕੀਤੀ ਸੀ ਕਿ 20,66,000 ਦੇ ਕਰੀਬ ਪੰਜਾਬ ਦੇ ਵਿੱਚੋਂ ਪਿਛਲੀ ਵੋਟਰ ਸੂਚੀ ਦੇ ਮੁਕਾਬਲੇ ਇਸ ਵਾਰ ਵੋਟਾਂ ਇਕੱਠੀਆਂ ਗਈਆਂ। ਹੁਣ ਇਹ ਹਵਾਲਾ ਕਿੱਥੋਂ ਆਉਂਦਾ, ਅੰਕੜਾ ਕੀ ਹੈ? ਇਹ ਅੰਕੜਾ ਉਹ ਹੈ, ਮਤਲਬ ਜਦੋਂ SIR ਦਾ ਪਹਿਲਾ ਪੜਾਅ ਸੀ ਤਾਂ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹੋਈਆਂ ਸੀਗੀਆਂ ਉਹਨਾਂ ਦੇ ਨਾਂ ਤੇ ਫਾਰਮ ਜਾਰੀ ਹੁੰਦੇ ਨੇ। ਉਹ ਫਾਰਮ BLO ਕੋਲ ਪਹੁੰਚਦੇ ਨੇ ਤੇ ਤੁਸੀਂ ਉਹਨਾਂ ਫਾਰਮਾਂ ਨੂੰ ਫਿਲ ਕਰਕੇ ਆਪਣੀ ਨਵੀਂ ਫੋਟੋ ਲਾ ਕੇ ਜੀ, ਜਿੰਨੇ ਫਾਰਮ ਰਿਲੀਜ਼, ਉਹ ਚੋਂ 90% ਫਾਰਮ ਵਾਪਸ ਭਰ ਕੇ ਚਲੇ ਗਏ। 20,66,000। ਸੋ ਇਹਦਾ
ਦੇਖੋ ਪ੍ਰਵੀਨ ਜੀ, ਇਸ ਤਰ੍ਹਾਂ ਹੈ, 2,66,000 ਜਿਹੜੀ ਵੋਟ ਕੱਟੀ ਹੈ, ਹੂੰ ਉਹ ਵੋਟ ਉਹ ਹੈ ਜਿਨ੍ਹਾਂ ਦੇ ਫਾਰਮ ਨਹੀਂ ਗਏ ਜੀ ਵੋਟ ਕੱਟੀ ਹੈ। ਤੇ ਉਹਨਾਂ 45 ਦੇ ਵਿੱਚੋਂ 38 ਵਿਧਾਨ ਸਭਾ ਹਲਕੇ ਉਹ ਨੇ ਜਿੱਥੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ। ਹੁਣ ਜੇ ਆਪਾਂ ਇਹ ਠੀਕ ਹੈ ਜੀ। ਦੇਖੀਏ ਕਿ ਲੈ ਵੀ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਹਲਕਿਆਂ 'ਚ ਵੋਟ ਕੱਟ ਗਈ, ਇਹ ਵੀ ਇੱਕ ਸੱਚ ਹੈ। ਪਰ ਜੇ ਦੂਸਰਾ ਸੱਚ ਦੇਖੋਗੇ ਤਾਂ ਪੰਜਾਬ 'ਚ 92 ਐਮਐਲਏ 117 ਚੋਂ ਇਹਨਾਂ ਦੇ ਨੇ, ਤਾਂ ਜਿੱਥੇ ਜਿੱਥੇ ਕੱਟੂਗੀ ਉਹਨਾਂ 'ਚ ਜ਼ਿਆਦਾਤਰ ਹਲਕੇ ਇਹਨਾਂ ਦੇ ਨਿਕਲਣਗੇ। ਹੁਣ ਜੇ ਤੁਸੀਂ ਇਸ ਅੰਕੜੇ ਦੇ ਅਨੁਸਾਰ ਵੀ ਜਾਣਾ ਹੋਵੇ ਤਾਂ ਜੀ ਇਹ ਖਬਰ ਦਮ ਭਰਦੀ ਹੈ ਕਿ ਜੀ ਜੇ ਮੈਂ ਲਿਸਟ ਵਾਈਜ਼ ਦੇਖਾਂ ਤਾਂ ਅੰਮ੍ਰਿਤਸਰ ਤੇ ਲੁਧਿਆਣਾ, ਜਲੰਧਰ, ਇਹ ਖੇਤਰ ਉਹ ਨੇ ਜਿੱਥੇ ਸਭ ਤੋਂ ਵੱਧ ਵੋਟਾਂ ਕੱਟੀਆਂ। ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਾਓ 90% ਫਾਰਮ ਵਾਪਸ ਆਏ, 20,66,000 ਵੋਟਾਂ ਕੱਟੀਆਂ ਗਈਆਂ, ਜਿਸ ਚੋਂ 4,12,000 ਉਹ ਨੇ ਜਿਹੜੀਆਂ ਲੱਭੀਆਂ ਹੀ ਨਹੀਂ ਗਈਆਂ, 5,74,000 ਉਹ ਨੇ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ, 1,19,000 ਉਹ ਨੇ ਜਿਨ੍ਹਾਂ ਦੇ ਡਬਲ ਬਣੀਆਂ ਸੀ, 12 ਲੱਖ ਵੋਟਾਂ ਉਹ ਨੇ ਜਿਹੜੀਆਂ ਮੈਪ ਨਹੀਂ ਹੋਈਆਂ। ਹੁਣ ਸਭ ਤੋਂ ਪਹਿਲਾਂ ਇਹ 12 ਲੱਖ ਵੋਟਾਂ ਦੇ ਵਾਪਸ ਆਉਣ ਦਾ ਉਮੀਦ ਹੈਗੀ ਹੈ ਕਿ ਜੇ ਇਹ ਮੈਪ ਨਹੀਂ ਹੋਈਆਂ ਤਾਂ ਇਹਦਾ ਮਤਲਬ ਇਹਨਾਂ ਦੀ ਵੋਟ ਹੈ ਕਿਤੇ ਨਾ ਕਿਤੇ ਆਪਣੇ ਨਵੇਂ ਦਸਤਾਵੇਜ਼ ਦੇ ਕੇ ਆਪਣੀ ਵੋਟ ਬਹਾਲ ਕਰ ਸਕਦੇ। ਪਰ ਜਦੋਂ ਮੈਂ ਏਰੀਆ ਵਾਈਜ਼ ਜਾਂਦਾ ਹੈ ਤਾਂ ਮੈਂ ਦੇਖਦਾ ਕਿ ਬਿਲਕੁਲ ਜੀ, ਜੇ ਮੈਂ ਦੇਖਾਂ, ਆ ਲਓ ਮੇਰੇ ਕੋਲ ਪਈਆਂ ਲੁਧਿਆਣੇ ਦੀਆਂ ਕੁੱਲ 14 ਸੀਟਾਂ ਨੇ ਜੀ ਜਿੱਥੇ ਸਭ ਤੋਂ ਵੱਧ ਵੋਟਾਂ ਕੱਟੀਆਂ, ਤੇ ਇਹਦੇ ਵਿੱਚੋਂ 13 ਤਾਂ ਆਮ ਆਦਮੀ ਪਾਰਟੀ ਦੀਆਂ ਨੇ, ਇੱਕ ਅਕਾਲੀ ਦਲ ਦੀ ਹੈ, ਉਹ ਮਨਪ੍ਰੀਤ ਆਲੀ ਅੱਜ ਕੱਲ੍ਹ ਇਹਨਾਂ ਨਾਲ ਨਹੀਂ ਹੈ। ਚਲੋ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ 11 ਸੀਟਾਂ ਨੇ ਜੀ, ਤੇ 11 ਦੇ ਵਿੱਚੋਂ ਆਮ ਆਦਮੀ ਪਾਰਟੀ ਦੀਆਂ 9 ਸੀਟਾਂ ਕੱਟ ਗਈਆਂ। ਠੀਕ ਹੈ ਜੀ, ਹੈ ਨਾ, 9 'ਚ ਸਭ ਤੋਂ ਵੱਧ ਵੋਟਾਂ ਕੱਟੀਆਂ ਨੇ ਤੇ 9 ਆਮ ਆਦਮੀ ਪਾਰਟੀ ਕੋਲ, ਇੱਕ ਸੀਟ ਕਾਂਗਰਸ ਕੋਲ, ਇੱਕ ਅਕਾਲੀ ਦਲ ਕੋਲ। ਇਸੇ ਤਰ੍ਹਾਂ ਜਲੰਧਰ ਦੀਆਂ 9 ਵਿਧਾਨ ਸਭਾ ਸੀਟਾਂ ਨੇ ਜਿਨ੍ਹਾਂ ਚੋਂ 5 ਆਮ ਆਦਮੀ ਪਾਰਟੀ ਦੇ ਨੇ, 4 ਸੀਟਾਂ ਕਾਂਗਰਸ ਕੋਲ। ਜੇ ਆਪਾਂ ਜ਼ਿਲ੍ਹਾ ਵਾਈਜ਼ ਦੇਖਣਾ ਹੋਵੇ ਤਾਂ ਲੁਧਿਆਣਾ 'ਚ 4,19,000 ਵੋਟ ਕੱਟੀ ਹੈ, ਸਭ ਤੋਂ ਵੱਧ ਵੋਟ। ਤੇ ਦੂਏ ਨੰਬਰ ਤੇ ਅੰਮ੍ਰਿਤਸਰ ਹੈ ਜਿੱਥੇ 2,40,000 ਵੋਟ ਕੱਟੀ ਹੈ। ਤੀਏ ਨੰਬਰ ਤੇ ਜਲੰਧਰ ਹੈ, 1,85,000 ਵੋਟ ਕੱਟੀ ਹੈ। ਚੌਥੇ ਨੰਬਰ ਤੇ ਮੋਹਾਲੀ ਹੈ ਜਿੱਥੇ 1,57,000 ਵੋਟ ਕੱਟੀ ਹੈ, ਤੇ 5ਵੇਂ ਨੰਬਰ ਤੇ ਪਟਿਆਲਾ ਜਿੱਥੇ 1,39,000 ਵੋਟ ਕੱਟੀ ਹੈ। ਇਹ 5 ਉਹ ਜ਼ਿਲ੍ਹੇ ਨੇ ਜਿੱਥੇ ਸਭ ਤੋਂ ਵੱਧ ਵੋਟ ਕੱਟੀ। ਸਭ ਤੋਂ ਘੱਟ ਵਾਲਿਆਂ ਸ਼੍ਰੀ ਫਤਿਹਗੜ੍ਹ ਸਾਹਿਬ 33,000, ਠੀਕ ਹੈ। ਤੀਏ ਨੰਬਰ ਤੇ ਪਠਾਨਕੋਟ, ਉਹ ਤੋਂ ਵੀ ਘੱਟ 30,000, ਤੇ ਇਸੇ ਤਰ੍ਹਾਂ ਚੌਥੇ ਨੰਬਰ ਤੇ ਮਾਨਸਾ 22,000, ਤੇ ਸਭ ਤੋਂ ਘੱਟ ਮਰੇਲਕੋਟਲਾ 18,000। ਇਹ 5 ਉਹ ਜ਼ਿਲ੍ਹੇ ਨੇ ਜਿੱਥੇ ਸਭ ਤੋਂ ਘੱਟ ਵੋਟ ਕੱਟੀ ਹੈ। ਤਾਂ ਹੁਣ ਵੋਟ ਕਟਾਈ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਗੀ ਕਿ ਜਿਨ੍ਹਾਂ ਦੇ ਨਾਮ ਕੱਟ ਗਏ ਜੀ, ਜਾਂ ਮੈਪ ਨਹੀਂ ਹੋਏ, ਉਹ ਆਪਣੇ ਦਸਤਾਵੇਜ਼ਾਂ ਨਾਲ ਵੋਟ ਬਹਾਲ ਕਰ ਸਕਦੇ ਨੇ। ਜਿਹੜੇ ਮ੍ਰਿਤਕ ਨੇ ਉਹਨਾਂ ਦੀ ਬਹਾਲਤਾ ਨਹੀਂ ਹੋਣੀ, ਪਰ ਉਹਨਾਂ ਚੋਂ ਜੇ ਗਲਤ, ਸੋ ਬਿਲਕੁਲ ਇਸ ਲਈ ਇਹ ਮਾਮਲਾ ਹੈ ਜਿਹੜਾ ਅੰਦਾਜ਼ੇ ਨੇ ਪੰਜਾਬ ਦੇ ਵਿੱਚ ਕਿ ਹੁਣ ਗਿਣਤੀ ਕਿਤੇ ਨਾ ਇਹਦੇ ਤੇ ਹੋਣਗੀਆਂ ਤੇ ਕੋਈ ਸ਼ਹਿਰੋਂ ਸ਼ਿਫਟ ਹੋਇਆ ਤਾਂ ਉਹਦੀ ਵੋਟ ਕੀ ਮਾਰ ਲਊਗੀ। ਹੁਣ ਜੀ, ਤੇ ਅਗਲੀ ਗੱਲ ਕਰੀਏ ਜੀ ਆਪਾਂ SIR ਦੀ, ਕਹਿੰਦੇ ਫਾਰਮ ਨੰਬਰ 6 ਜਾਂ 8 ਦੇ ਨਾਲ ਤੁਹਾਡੀ ਵੋਟ ਜਿਹੜੀ ਆ ਬਚ ਵੀ ਸਕਦੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹ ਹੁਣ ਜਿਸ ਤਰ੍ਹਾਂ ਪਹਿਲੇ ਪੜਾਅ ਦੇ ਵਿੱਚੋਂ ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਦੂਸਰਾ ਪੜਾਅ ਸ਼ੁਰੂ ਹੋ ਗਿਆ ਜਿਹਦੇ ਲਈ 16 ਮਤਲਬ ਕਿ ਆਪਣੇ ਕੋਲ 13 ਸਤੰਬਰ ਤੱਕ ਦਾ ਸਮਾਂ, ਤੇ 12 ਦਸਤਾਵੇਜ਼, ਆਪਣੀ ਜਾਣਕਾਰੀ, ਆਪਣੇ ਕਾਗਜ਼ ਪੱਤਰ ਜਮ੍ਹਾਂ ਕਰਾ ਸਕਦੇ ਹਾਂ। ਉਹਦੇ ਵਿੱਚੋਂ 2 ਚੀਜ਼ਾਂ ਨੇ। ਇੱਕ ਚੀਜ਼ ਤਾਂ ਉਹ ਕਿ ਵੋਟਰ ਸੂਚੀ ਜਿਹੜਾ ਕੱਚਾ ਖਰੜਾ ਜਾਰੀ ਹੋਇਆ, ਉਹਦੇ ਵਿੱਚ ਤੁਸੀਂ ਜਾ ਕੇ ਆਪਣੀ ਵੋਟ ਦੇਖ ਸਕਦੇ ਹੋ। ਉਹ ਹੈਗੀ ਹੈ ਜੀ CEO punjab.government ਮਤਲਬ gov.in। ਮੈਂ ਵੈਬਸਾਈਟ ਦੁਆਰਾ ਬੋਲਦਾ, www.ceopunjab.gov.in। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਆਪਣਾ ਕੱਚਾ ਖਰੜਾ, ਆਪਣੀ ਵੋਟ ਦੀ ਜਾਣਕਾਰੀ ਲੈ ਸਕਦੇ ਹੋ ਕਿ ਮੇਰਾ ਨਾਮ ਜੀ, ਵੋਟਰ ਬਕਾਇਦਾ ਡਰਾਫਟ ਰੋਲ 2026 ਆਏਗਾ ਜਿੱਥੇ ਕਲਿੱਕ ਕਰਕੇ ਤੁਸੀਂ ਆਪਣਾ ਜ਼ਿਲ੍ਹਾ, ਆਪਣਾ ਵਿਧਾਨ ਸਭਾ ਹਲਕਾ ਤੇ ਆਪਣਾ ਬੂਥ ਭਰ ਕੇ ਤੁਸੀਂ ਆਪਣੀ ਵੋਟਰ ਸੂਚੀ ਡਾਊਨਲੋਡ ਕਰਕੇ ਆਪਣਾ ਨਾਮ ਲੱਭ ਸਕਦੇ। ਹੁਣ 2 ਚੀਜ਼ਾਂ ਨੇ ਪ੍ਰਵੀਨ ਜੀ। ਪਹਿਲੇ ਤਾਂ ਇਹ ਹੈ ਕਿ ਤੁਹਾਡਾ ਇਸ ਵੋਟਰ ਸੂਚੀ 'ਚ ਨਾਮ ਹੈ ਹੀ ਨਹੀਂ, ਮਤਲਬ ਜੇ ਤੁਹਾਡਾ ਫਾਰਮ ਨਹੀਂ ਜਮ੍ਹਾਂ ਹੋਇਆ ਤਾਂ ਤੁਹਾਡਾ ਨਾਮ ਆਇਆ ਹੀ ਨਹੀਂ ਹੋਏਗਾ। ਫਿਰ ਉਹਦੇ ਲਈ ਤੁਹਾਨੂੰ ਫਾਰਮ ਨੰਬਰ 6 ਭਰਨਾ ਪਏਗਾ ਕਿ ਭਾਈ ਮੈਂ ਇਸ ਸੂਬੇ ਦਾ ਵਸਨੀਕ ਹੈ, ਇਸ ਪਿੰਡ ਦਾ ਰਹਿਣ ਵਾਲਾ ਹੈ, ਮੇਰੀ ਵੋਟ ਕੱਟ ਦਿੱਤੀ ਗਈ ਹੈ, ਮੇਰੇ ਕੋਲੇ ਸਾਰੇ ਦਸਤਾਵੇਜ਼ ਨੇ, ਮੇਰੀ ਵੋਟ ਨਵੇਂ ਸਿਰੋਂ ਬਣਾਈ ਜਾਵੇ। ਮਤਲਬ ਭਾਵ ਨਵੀਂ ਵੋਟ ਬਣਨ ਦੇ ਲਈ
ਤੁਹਾਨੂੰ ਜਾਂ ਦੁਬਾਰਾ ਵੋਟਰ ਸੂਚੀ ਸ਼ਾਮਲ ਹੋਣ ਲਈ ਤੁਹਾਨੂੰ ਫਾਰਮ ਨੰਬਰ 6 ਭਰਨਾ ਪੈਣਾ। ਹੁਣ ਉਹ ਠੀਕ ਹੈ ਫਾਰਮ ਜੀ। ਨੰਬਰ 6 ਦੇ ਵਿੱਚ ਕੀ ਕੁਛ ਤੁਹਾਨੂੰ ਦੇਣਾ ਪੈਣਾ, ਤੁਹਾਨੂੰ ਆਪਣੀ ਉਮਰ ਦੀ ਮਤਲਬ ਤਰੀਕ ਦੇ ਲਈ ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, 10ਵੀਂ ਜਾਂ 12ਵੀਂ ਦੇ ਵਿੱਚੋਂ ਕੋਈ ਸਰਟੀਫਿਕੇਟ, ਪਾਸਪੋਰਟ, ਕਿ ਤਾਂ ਕਿ ਤੁਹਾਡੀ ਜਨਮ ਤਰੀਕ ਤਸਦੀਕ ਹੋ ਸਕੇ। ਫਿਰ ਰਿਹਾਇਸ਼ ਦੇ ਵਜੋਂ ਫਾਰਮ ਨੰਬਰ 6 ਜਿਹੜੀਆਂ ਗਾਈਡਲਾਈਨਾਂ ਨੇ ਉਹਦੇ ਅਨੁਸਾਰ ਕੋਈ ਪਾਣੀ ਦਾ ਬਿੱਲ, ਟੂਟੀ ਦਾ ਬਿੱਲ, ਹੈ ਨਾ, ਕੋਈ ਗੈਸ ਦੀ ਕਾਪੀ, ਕੋਈ ਬੈਂਕ ਦੀ ਕਾਪੀ, ਕੋਈ ਆਧਾਰ ਕਾਰਡ, ਇਹ ਦਸਤਾਵੇਜ਼ ਦੇਣੇ ਪੈਣੇ ਤਾਂ ਕਿ ਤੁਹਾਡਾ ਰਿਹਾਇਸ਼ ਦਾ ਪ੍ਰੂਫ ਸਾਬਤ ਹੋਵੇ। ਫਿਰ ਤੁਹਾਡੀ ਫੋਟੋ ਠੀਕ ਹੈ। ਲੱਗੇਗੀ। ਜੇ ਆਧਾਰ ਕਾਰਡ ਨਹੀਂ ਹੈ, ਬਾਕੀ ਦਸਤਾਵੇਜ਼ ਹੈਗੇ, ਤੁਸੀਂ ਤਾਂ ਵੀ ਫਾਰਮ ਨੰਬਰ 6। NRI ਭਰਾਵਾਂ ਲਈ ਵੀ ਇਹ ਅਹਿਮ ਹੈ ਕਿ ਜਿਹੜੇ ਉੱਥੋਂ ਦੇ ਸਿਟੀਜ਼ਨ ਨਹੀਂ ਹੈਗੇ ਤੇ ਕਿਸੇ ਕਾਰਨਾਂ ਕਰਕੇ ਉਹਨਾਂ ਦੀ ਵੋਟ ਜੇ ਕੱਟ ਗਈ ਹੈ ਤਾਂ ਆਨਲਾਈਨ ਜਾਂ ਆਪਣੇ ਪਿੰਡ ਦੇ ਕਿਸੇ ਵੀ ਰਿਸ਼ਤੇਦਾਰ, ਸਾਕ ਸੰਬੰਧੀ ਨਾਲ ਤਾਲਮੇਲ ਕਰਕੇ ਉਹ BLO ਤੱਕ ਪਹੁੰਚ ਕਰ ਸਕਦੇ ਨੇ। ਜ਼ਰੂਰੀ ਨਹੀਂ ਗਾ ਕਿ ਤੁਸੀਂ ਉਹ ਭਰਨਾ ਹੈ। ਕੋਈ ਵੀ ਠੀਕ ਹੈ। ਤੁਹਾਡਾ ਰਿਸ਼ਤੇਦਾਰ ਨੇੜਲਾ ਜਾ ਕੇ ਫਾਰਮ ਭਰ ਕੇ ਤੁਹਾਡਾ ਫਾਰਮ ਜਮ੍ਹਾਂ ਕਰਾ ਸਕਦਾ ਤਾਂ ਕਿ ਤੁਹਾਡੀ ਵੋਟ ਬਹਾਲ ਹੋ ਜਾਵੇ। ਹੁਣ ਦੂਸਰਾ ਹੈ ਕਿ ਤੁਹਾਡਾ ਨਾਮ ਵੋਟਰ ਸੂਚੀ 'ਚ ਆ ਗਿਆ। ਹੁਣ ਪ੍ਰਵੀਨ ਸ਼ਰਮਾ ਦਾ ਨਾਮ ਵੋਟਰ ਸੂਚੀ 'ਚ ਹੈਗਾ, ਪਰ ਉਹ ਸ਼ਰਮਾ ਦੀ ਥਾਂ ਵਰਮਾ ਲਿਖ ਹੋ ਗਿਆ। ਫਿਰ ਤੁਹਾਨੂੰ ਕੀ ਕਰਨਾ ਪਏਗਾ? ਜਾਂ ਦੀਪਕ ਸ਼ਰਮਾ ਚਨਾਰਥਲ ਦਾ ਨਾਮ ਵੋਟਰ ਸੂਚੀ 'ਚ ਹੈ, ਪਰ ਉਹਦੀ ਜਨਮ ਤਰੀਕ ਗਲਤ ਹੈ ਜਾਂ ਮਾਤਾ ਪਿਤਾ ਦਾ ਨਾਮ ਗਲਤ ਹੈ। ਫਿਰ ਤੁਹਾਨੂੰ ਕੀ ਕਰਨਾ ਪਏਗਾ? ਫਿਰ ਤੁਹਾਨੂੰ ਫਾਰਮ ਨੰਬਰ 8 ਭਰ ਕੇ ਦੇਣਾ ਪਏਗਾ, ਜਿਹਦੇ ਵਿੱਚ ਦਰੁਸਤਗੀ ਦੀ ਪ੍ਰਕਿਰਿਆ। ਉਹਦੇ ਵਿੱਚ ਵੀ ਸੇਮ ਉਹ ਚੀਜ਼ਾਂ ਦੇਣੀਆਂ ਪੈਣਗੀਆਂ। ਜੇ ਤੁਹਾਡਾ ਨਾਮ ਗਲਤ ਹੈ ਤਾਂ ਤੁਹਾਨੂੰ ਨਾਮ ਦੇ ਦਸਤਾਵੇਜ਼ ਦੇਣੇ ਪੈਣਗੇ। ਜੇ ਤੁਹਾਡੇ ਮਾਤਾ ਪਿਤਾ ਦਾ ਨਾਮ ਗਲਤ ਹੈ ਤਾਂ ਉਹ ਦਸਤਾਵੇਜ਼ ਦੇਣੇ ਪੈਣਗੇ, ਸਾਬਤ ਹੁੰਦਾ ਵੀ ਤੁਹਾਡੇ ਮਾਤਾ ਪਿਤਾ ਨੇ। ਜੇ ਤੁਹਾਡੀ ਜਨਮ ਤਰੀਕ ਗਲਤ ਹੈ ਤਾਂ ਉਹ ਦਸਤਾਵੇਜ਼ ਦੇਣੇ ਪੈਣਗੇ। ਇਸ ਤਰ੍ਹਾਂ ਉਹ ਫਾਰਮ ਨੰਬਰ 8 ਭਰ ਕੇ ਤੁਹਾਨੂੰ ਤਸਦੀਕ ਕਰਕੇ BLO ਨੂੰ ਦੇਣਾ। ਔਰ ਇਹ ਦੋਨੇ ਕਾਰਵਾਈਆਂ, ਨਾਮ ਦਰਜ ਕਰਾਉਣ ਲਈ ਵੀ, ਨਾਮ ਠੀਕ ਕਰਾਉਣ ਲਈ ਵੀ, ਵੋਟ ਦਰੁਸਤ ਕਰਾਉਣ ਲਈ ਵੀ, ਵੋਟ ਨਵੇਂ ਸਿਰੋਂ ਬਣਾਉਣ ਲਈ ਵੀ, 6 ਜਾਂ 8 ਨੰਬਰ ਫਾਰਮ 12 ਸਤੰਬਰ ਤੱਕ ਤੁਸੀਂ ਜਮ੍ਹਾਂ ਕਰਾ ਸਕਦੇ ਹੋ। ਔਰ ਮੈਂ ਦੱਸ ਦਿਆਂ ਸਰੋਤਿਆਂ ਨੂੰ ਕਿ BLO ਨੇ 16 ਤਰੀਕ ਨੂੰ ਪੰਜਾਬ ਭਰ 'ਚ ਕੈਂਪ ਲਾਏ ਨੇ। 16 ਤਰੀਕ ਸਾਡੇ ਐਤਵਾਰ ਹੋਏਗਾ, ਤੁਹਾਡੇ ਸ਼ਨੀਵਾਰ ਦੀ ਰਾਤ ਹੋਏਗੀ। ਠੀਕ ਹੈ ਜੀ। ਉਸ ਦਿਨ BLO ਆਪੋ ਆਪਣੇ ਪਿੰਡਾਂ 'ਚ, ਸ਼ਹਿਰਾਂ, ਕਸਬਿਆਂ 'ਚ, ਮੰਨ ਲਓ ਪੰਚਾਇਤ ਘਰ ਦੇ ਬਾਹਰ, ਗੁਰੂ ਘਰ ਦੇ ਵਿਹੜੇ 'ਚ, ਕਿਸੇ ਧਾਰਮਿਕ ਸਥਾਨ ਦੇ ਸਰਾਂ ਦੇ ਵਿੱਚ ਜਾਂ ਸਕੂਲ 'ਚ ਐਤਵਾਰ ਦਾ ਦਿਨ ਕੈਂਪ ਲੱਗਣਗੇ। ਉਦਾਂ ਤੁਹਾਡਾ ਨੇੜਲਾ ਵੀ ਕੋਈ ਜਾ ਕੇ ਤੁਹਾਡੀ ਵੋਟ ਚੈੱਕ ਵੀ ਕਰ ਸਕਦਾ, ਦਰੁਸਤ ਵੀ ਕਰ ਸਕਦਾ। ਤੋ ਇਸ ਪ੍ਰਕਿਰਿਆ ਦੇ ਲਈ ਫਾਰਮ ਨੰਬਰ 6 ਔਰ ਫਾਰਮ ਨੰਬਰ 8 ਭਰਨਾ ਜ਼ਰੂਰੀ ਹੈ ਜੇ ਤੁਸੀਂ ਆਪਣੀ ਵੋਟ ਬਚਾਉਣਾ ਚਾਹੁੰਦੇ ਹੋ। ਚੋਣ ਕਮਿਸ਼ਨ ਤੋਂ ਉਮੀਦ ਨਾ ਕਰਿਓ, ਰਾਜਨੀਤਿਕ ਧਿਰਾਂ ਤੋਂ ਉਮੀਦ ਨਾ ਕਰਿਓ। ਆਪਣੀ ਵੋਟ ਬਚਾਉਣ ਲਈ ਆਪ ਜਦੋਜਹਿਦ ਕਰਨੀ ਪੈਣੀ ਹੈ। ਜੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਜਾਤੀ ਜਨਗਣਨਾ ਦੀ, ਕਹਿੰਦੇ ਇਸ ਮਾਮਲੇ ਨੇ ਹੁਣ ਨਵੇਂ ਸਿਰੇ ਤੋਂ ਤੂਲ ਫੜ ਲਿਆ ਜੀ। ਪ੍ਰਵੀਨ ਜੀ, ਇਹ ਜਨਗਣਨਾ ਦਾ ਇੱਕ ਪੜਾਅ ਤਾਂ ਪਹਿਲਾਂ ਪੂਰਾ ਹੋ ਗਿਆ ਸੀ, ਜਿਹਦੇ ਵਿੱਚ ਮਤਲਬ ਲਗਭਗ ਘਰਾਂ ਦੀ ਗਿਣਤੀ, ਮਕਾਨਾਂ ਦੀ ਗਿਣਤੀ, ਉਹ ਸਾਰਾ ਹੋਇਆ ਸੀ। ਹੁਣ ਜੀ। ਤਹਿਤ ਉਹ ਪੜਾਅ ਸ਼ੁਰੂ ਹੋ ਰਿਹਾ, ਜਿਹਦੇ ਤਹਿਤ ਮਰਦਮਸ਼ੁਮਾਰੀ ਦੇ ਦਰਮਿਆਨ ਹੀ ਇਹ ਜਾਣਕਾਰੀ ਇਕੱਤਰ ਕੀਤੀ ਜਾਣੀ ਹੈ ਕਿ ਭਾਈ ਜਾਤੀ ਜਨਗਣਨਾ ਵੀ ਇਹਦੇ ਵਿੱਚ ਸ਼ਾਮਲ ਕੀਤੀ ਗਈ ਹੈ। ਮਤਲਬ ਖਾਸ ਕਰਕੇ ਪਹਿਲਾ ਪੜਾਅ ਲੇਹ ਲਦਾਖ, ਕਸ਼ਮੀਰ ਘਾਟੀ, ਉਹਨਾਂ ਸਾਰਿਆਂ ਦੇ ਲਈ ਹੈ, ਤਾਂ ਕਿ ਉਹਨਾਂ ਖੇਤਰਾਂ ਦੇ ਵਿੱਚ ਮੌਸਮ ਵਿਗੜਨ ਤੋਂ ਪਹਿਲਾਂ, ਸਰਦੀ ਆਉਣ ਤੋਂ ਪਹਿਲਾਂ ਇਹ ਸਾਰਾ ਕੁਛ ਇਕੱਠਾ ਕੀਤਾ ਜਾਵੇ। ਹੁਣ ਉਹਦੇ ਵਿੱਚ ਬਕਾਇਦਾ ਤੌਰ ਤੇ ਕਹਿੰਦੇ ਜੀ ਕਿ ਨਵੀਆਂ ਚੀਜ਼ਾਂ ਜਿਹੜੀਆਂ ਜੋੜੀਆਂ ਗਈਆਂ ਨੇ, ਉਹਦੇ ਵਿੱਚ 40 ਦੇ ਕਰੀਬ ਸਵਾਲ ਨੇ, ਤਾਂ ਕਿ ਉਹਦੇ ਵਿੱਚੋਂ ਜਾਤੀ ਜਨਗਣਨਾ ਵੀ ਉੱਭਰ ਸਕੇ, ਕਿਉਂਕਿ ਮੰਗ ਤੁਰੀ ਸੀ ਬਹੁਤ ਵੱਡੇ ਪੱਧਰ ਤੇ। ਇਹ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਹੀ ਜਾਣਕਾਰੀ ਮਿਲ ਸਕੇ। ਹੁਣ ਨਵੇਂ ਸਵਾਲਾਂ ਦੇ ਵਿੱਚ ਜਾਤੀ ਤੌਰ ਤੇ, SC ਤੌਰ ਤੇ, SST, SCT ਤੌਰ ਤੇ, ਮੂਲ ਨਿਵਾਸੀ ਹੋਣ ਦੇ ਭਾਵ ਨਾਲ, ਮਾਂ ਬੋਲੀ ਦੇ ਹਵਾਲੇ ਨਾਲ, ਡਿਜੀਟਲ ਸਾਖਰਤਾ ਦੇ ਹਵਾਲੇ ਨਾਲ, ਵਿਆਹ ਵਾਲੀ ਸਥਿਤੀ ਤੁਹਾਡੀ, ਜਵਾਕਾਂ ਦੀ ਗਿਣਤੀ, ਮਾਈਗ੍ਰੇਸ਼ਨ, ਇਹ ਸਾਰੇ ਟੀਕਾਕਰਨ, ਕੋਵਿਡ ਵਾਲਾ, ਹਾਂ, ਬੈਂਕ ਖਾਤੇ, ਮੋਬਾਈਲ, ਵੋਟਰ ਸ਼ਨਾਖਤੀ ਕਾਰਡ, ਇਹ ਸਾਰਾ ਦਸਤਾਵੇਜ਼ ਇਕੱਠੇ ਹੋਣੇ ਨੇ। ਹੁਣ ਇਹਦੇ ਵਿੱਚ ਜਾਤੀ ਵਾਲਾ ਫਾਰਮੂਲਾ ਤਾਂ ਸ਼ਾਮਲ ਕਰ ਲਿਆ, ਪਰ ਜਿਹੜੀ ਗੱਲ ਤੁਰ ਰਹੀ ਸੀ ਕਿ ਕੱਲੇ ਭਾਈਚਾਰੇ ਅਨੁਸਾਰ, ਕਿਉਂਕਿ ਜਾਤੀਆਂ ਦੇ ਅੰਦਰ ਵੀ ਸਭ ਜਾਤੀਆਂ ਨੇ। ਹੁਣ ਇਹ ਜਾਣਕਾਰੀ ਇਕੱਤਰ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਇਹਦੇ ਨਾਲ ਉਸ ਭਾਈਚਾਰੇ ਦੀ ਸਹੀ ਗਿਣਤੀ ਆ ਜਾਂਦੀ ਹੈ, ਉਸ ਜਾਤ ਨਾਲ ਸੰਬੰਧਿਤ ਲੋਕਾਂ ਦੀ ਗਿਣਤੀ ਆ ਜਾਂਦੀ ਹੈ, ਉਹਨਾਂ ਦੀ ਸਥਿਤੀ ਬਾਰੇ ਪਤਾ ਲੱਗ ਜਾਂਦਾ। ਜਦੋਂ ਅਸੀਂ ਸਾਰੀ ਜਾਣਕਾਰੀ ਲੈ ਰਹੇ ਹਾਂ, ਤੁਹਾਡੇ ਆਧਾਰ ਕਾਰਡ, ਪੈਨ ਕਾਰਡ, ਮਕਾਨ, ਪਾਸਪੋਰਟ, ਗੱਡੀ, ਕਾਰ, ਤਾਂ ਉਹਦੇ ਨਾਲ ਪਤਾ ਲੱਗਦਾ ਕਿ ਆਰਥਿਕ ਤੌਰ ਤੇ ਉਹ ਭਾਈਚਾਰਾ ਅਜੇ ਕਿੱਥੇ ਖੜਾ ਆਮ ਵਰਗ ਦੇ ਮੁਕਾਬਲੇ। ਸੋ ਜੇ ਤੁਸੀਂ ਉਹਦੇ ਵਿੱਚ ਇਹ ਲੁਕਾਉਣਾ ਹੈ ਕਿ ਆਪਾਂ ਤਾਂ ਸਿਰਫ ਮੁੱਖ ਜਾਤ ਲਿਖ ਲਓ ਜੀ, ਬਸ ਲਿਖਾ ਦਿਓ, ਅੱਗੇ ਕੁਝ ਜਾਣਕਾਰੀ ਸਹੀ ਇਕੱਤਰ ਨਹੀਂ ਕਰਦੇ, ਤਾਂ ਫਿਰ ਯੋਜਨਾਵਾਂ ਬਣਾਉਣ ਤੇ ਅਸਰ ਪੈਂਦਾ। ਹੁਣ ਇਹ ਡਾਟਾ ਯੋਜਨਾਵਾਂ ਬਣਾਉਣ ਲਈ ਵਰਤਿਆ ਜਾਵੇ ਚਾਹੇ ਨਾ ਵਰਤਿਆ ਜਾਵੇ, ਪਰ ਵੋਟਾਂ ਲਈ ਜ਼ਰੂਰ ਵਰਤ ਲਿਆ ਜਾਂਦਾ। ਸਹੀ ਹੈ। ਇਸ ਨੂੰ ਲੈ ਕੇ ਹੁਣ ਰਾਜਨੀਤਿਕ ਧਿਰਾਂ 'ਚ ਸ਼ੰਕੇ ਸ਼ੋਭੇ ਨੇ ਕਿ ਇਹ ਸਹੀ ਵਰਤੋਂ ਹੋਏਗੀ ਕਿ ਦੁਰਵਰਤੋਂ ਹੋਏਗੀ। ਸਰਕਾਰ ਇਹਦੀ ਵਰਤੋਂ ਆਪਣੀ ਪਾਰਟੀ ਲਈ ਕਰ ਲਏਗੀ ਜਾਂ ਵਿਰੋਧੀ ਧਿਰਾਂ ਨੂੰ ਪਤਾ ਹੀ ਲੱਗੇਗਾ ਤੇ ਡਾਟਾ ਸਹੀ ਜਾਣਕਾਰੀ 'ਚ ਆਏਗਾ ਜੀ। ਇਹਨੂੰ ਲੈ ਕੇ ਕਾਫੀ ਹੋਹੱਲਾ ਮਚ ਰਿਹਾ। ਸੋ ਮਰਦਮਸ਼ੁਮਾਰੀ ਦਾ ਦੂਜਾ ਪੜਾਅ, ਜਨਗਣਨਾ ਦੂਜਾ ਪੜਾਅ,
ਕਾਫੀ ਚਰਚਿਤ ਵੀ ਰਹੇਗਾ ਔਰ ਵਿਵਾਦਿਤ ਵੀ ਰਹੇਗਾ, ਇਹ ਉਮੀਦ ਹੈ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਹਮਲਿਆਂ ਦੀਆਂ ਘਟਨਾਵਾਂ, ਹਵਾਰਾ ਦੀ ਪੈਰੋਲ ਦੇ ਰਾਹ ਦੇ ਵਿੱਚ ਕੀ ਰੋੜਾ ਬਣ ਸਕਦੀਆਂ ਨੇ, ਸੁਖਬੀਰ ਬਾਦਲ ਦੀ ਛਾਤੀ ਤੇ ਜਿਹੜਾ ਵਾਰ ਹੋਇਆ ਸੀ, ਜਿੱਥੇ ਆਪ ਦੇ ਐਮਐਲਏ ਨੇ ਉੱਥੇ ਸਭ ਤੋਂ ਵੱਧ ਵੋਟਾਂ ਕੱਟੀਆਂ ਗਈਆਂ, SIR ਦੇ ਮਾਮਲੇ ਦੇ ਵਿੱਚ, ਤੇ ਕਿਹੜੇ ਨੰਬਰ ਨਾਲ ਤੁਸੀਂ, ਕਿਹੜੇ ਫਾਰਮ ਨੰਬਰ ਨਾਲ ਤੁਸੀਂ ਆਪਣੀ ਵੋਟ ਜਿਹੜੀ ਆ ਬਚਾ ਸਕਦੇ ਹੋ, 6 ਜਾਂ 8 ਦੇ ਬਾਰੇ ਉਹਨਾਂ ਨੇ ਤਫਸੀਲ ਦੇ ਨਾਲ ਦੱਸਿਆ, ਤੇ ਜਾਤੀ ਜਨਗਣਨਾ ਦੇ ਮਾਮਲੇ ਨੂੰ ਆਪਾਂ ਵਿਚਾਰਿਆ। ਇੱਥੇ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।